अस्सलाम वालेकुम लो जी यारो बेलियो मित्रों ते सज्जनों तुसी देख रहे हो SMS पंजाबी ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਕੰਮ ਜ਼ਰਾ ਚੈੱਕ ਕਰ ਰੱਖੋ ਸਬਸਕ੍ਰਾਈਬ ਵਾਲਾ लो जी बड़ी आहो पुकार हो रही है वाह वेला हो रहा है कि इमरान खान दे फरजंद जेड़े ने कासिम और सलमान वो मिले ने जनाब उत्थे सैनेटर नू जो विल्सन नू ते ਉਹਦੇ ਨਾਲ ਕੀਤਾ ਉਹਨਾਂ ਨੇ ਜਨਾਬ ਲੰਚ ਹੈ ਜਾਂ ਡਿਨਰ ਹੈ ਉੱਥੇ ਉਹ ਕੁਛ ਖਾ ਰਹੇ ਨੇ ਤੇ ਪਲੇਟ ਦੇ ਵਿੱਚ ਕੋਈ ਹਲਕਾ ਜਿਹਾ ਪਿੰਕ ਤੇ ਰੈਡਿਸ਼ ਕਲਰ ਦਾ ਮੀਟ ਪਿਆ ਤੇ ਪਟਵਾਰੀ ਜਿਹੜੇ ਨੇ ਉਹ ਵਾਹ ਵੇਲਾ ਕਰ ਰਹੇ ਨੇ ਕਿ ਲੋ ਜੀ ਇਹ ਤੇ ਸੂਅਰ ਦਾ ਗੋਸ਼ਤ ਖਾ ਰਹੇ ਨੇ ਜੀ ਓਏ ਹੋਏ ਆਹ ਦੇਖੋ ਜੀ ਹੁਣ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੱਕਰੇ ਦੇ ਨਾਂ ਤੇ ਖੋਤੇ ਖਾਦੇ ਹੋਣ ਓਏ ਹੋਏ ਬਲਕਿ ਬਾਬਾ ਜੀ ਫਰਮਾਉਂਦੇ ਨੇ ਖੋਤੇ ਵੀ ਨਹੀਂ ਕੁੱਤਿਆਂ ਦਾ ਗੋਸ਼ਤ ਖਾਂਦੇ ਰਹੇ ਨੇ ਉਹ ਕੁੱਤੇ ਖਾਣ ਵਾਲੀ ਕੌਣ ਸਹੀ ਹੈ ਪਟਵਾਰੀਆਂ ਦੀ ਬਈ ਉਹ ਕੀ ਜਾਣਨ ਕਿ ਆ ਕੀ ਚੀਜ਼ ਉਹ ਜਿੱਥੇ ਉਹਨਾਂ ਨੂੰ ਪਿੰਕ ਜੀ ਚੀਜ਼ ਨਜ਼ਰ ਆਈ ਉਹਨਾਂ ਨੇ ਕਿਹਾ ਲੋ ਜੀ ਆਹ ਤਾਂ ਪੱਕਾ ਜਿਹੜਾ ਨਾ ਉਹ ਸੂਅਰ ਆ ਜੀ ਹੋਰ ਕੁਛ ਨਹੀਂ ਜੀ ਨਾ ਇਹ ਪੱਕਾ ਸੂਅਰ ਖਾ ਰਹੇ ਨੇ ਅਤੇ ਉਹਦੇ 'ਚ ਜਿਹੜੀ ਪੋਲੇ ਜੇ ਮੂੰਹ ਵਾਲੀ ਹੈ ਉਹ ਵੀ ਪੁੱਛਦੀ ਪਈ ਹੈ ਲੋਕਾਂ ਨੂੰ ਹੋ ਹਾਏ ਇਹ ਗੱਲ ਸੱਚੀ ਹੈ ਹਾਏ ਦੇਖੋ ਰਿਆਸਤ ਮਦੀਨਾ ਬਣਾਉਣ ਵਾਲੇ ਪੁੱਤਰ ਸੂਅਰ ਖਾ ਰਹੇ ਅੱਲਾ ਮਾਫ ਕਰੇ ਤੋਬਾ ਇਹੋ ਜਿਹੀਆਂ ਗੱਲਾਂ ਕਰਕੇ ਅਤੇ ਲੋਕਾਂ ਨੂੰ ਜ਼ਰਾ ਬਦਜ਼ਨ ਕਰਕੇ ਕਿਉਂਕਿ ਇਹਨਾਂ ਦੀ ਜਿਹੜੀਆਂ ਨਾ ਉਹ ਬੇੜਾ ਗਰਕ ਇਹਨਾਂ ਦਾ ਹੋਇਆ ਪਿਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਰੀਏ ਕੀ ਕਿਉਂਕਿ ਉੱਥੇ ਜਿਹੜੀਆਂ ਅਹਿਮ ਮੁਲਾਕਾਤਾਂ ਹੋ ਰਹੀਆਂ ਨੇ ਨਾ ਉਹ ਇਹਨਾਂ ਨੂੰ ਪਿੱਛੂ ਪਏ ਨੇ ਹੁਣ ਕਿ ਆ ਜੀ ਸਾਡਾ ਸਾਰਾ ਕੀਤੇ ਕਿਰਾਏ 'ਤੇ ਆ ਇਮਰਾਨ ਖਾਨ ਦੇ ਦੋ ਮੁੰਡੇ ਪਾਣੀ ਫੇਰਦੇ ਹੋਰ ਕੋਈ ਤਨਕੀਦ ਹੈ ਕੋਈ ਨਹੀਂ ਕਰਨ ਵਾਲੀ ਅਤੇ ਹੁਣ ਆ ਗਏ ਜੀ ਕਿ ਦੇਖੋ ਹਾਲਾਂਕਿ ਉਹ ਦੋਨੋਂ ਮਾਸ਼ਾਅੱਲਾ ਮੁਸਲਮਾਨ ਨੇ ਔਰ ਹਲਾਲ ਖਾਂਦੇ ਨੇ ਲੇਕਿਨ ਇਹਨਾਂ ਦੇ ਜ਼ਹਿਨ 'ਚ ਪਿੰਕ ਹੁਣ ਪਿੰਕ ਜਿਹੜਾ ਚੀਜ਼ ਆ ਰੈਡਿਸ਼ ਪਿੰਕ ਆ ਕੀ ਚੀਜ਼ ਆ ਉਹ ਬਈ ਇੱਕ ਤਾਂ ਪੜ੍ਹੇ ਲਿਖੇ ਨਹੀਂ ਉੱਤੋਂ ਆ ਜਾਹਿਲ ਦੇ ਬੱਚੇ ਕੋਸ਼ਿਸ਼ ਵੀ ਨਹੀਂ ਕਰਦੇ ਉਹ ਬਈ ਆ ਜਿਹੜੀ ਚੀਜ਼ ਆ ਨਾ ਇਹ ਟਰਕੀ ਆ ਅਤੇ ਨਾਲ ਇਹਦੇ ਚਿਕਨ ਮਿਕਸ ਆ ਉਹਦੇ ਨਾਲ ਬਣਦੀ ਆ ਚੀਜ਼ ਹਾਂ ਜਿਹੜੀ ਕਿ ਉਹ ਸਾਹਮਣੇ ਪੇ ਖਾ ਰਹੇ ਔਰ ਇਹ 100% ਹਲਾਲ ਆ ਹਾਂ ਇੱਥੇ ਬਾਹਰ ਜਿਹੜੇ ਰਹਿੰਦੇ ਉਹ ਖਾਂਦੇ ਅਸੀਂ ਇਹੀ ਕਰਨੇ ਆ ਅਤੇ ਇਹਨਾਂ ਨੂੰ ਜਿਹੜਾ ਨਾ ਬਸ ਦਿਮਾਗ ਇਹਨਾਂ ਦਾ ਛੋਟਾ ਜਿਹਾ ਵਾ ਉਹ ਛੋਟੇ ਦੇ ਦਿਮਾਗ ਦੇ ਵਿੱਚ ਵੱਡੀ ਚੀਜ਼ ਜਾ ਨਹੀਂ ਸਕਦੀ ਬਾਬਾ ਜੀ ਹਮਾਂਦੇ ਉਹੀ ਆ ਕਿ ਬਈ ਆ ਉਹ ਕੁੱਤੇ ਖਾਣ ਵਾਲੀ ਕੌਮ ਜਿਹੜੀ ਆ ਪਟਵਾਰੀਆਂ ਦੀ ਉਹਨਾਂ ਨੂੰ ਕੀ ਪਤਾ ਕਿ ਵੀ ਟਰਕੀ ਅਤੇ ਚਿਕਨ ਨੂੰ ਮਿਕਸ ਕਰਕੇ ਕੀ ਸਵਾਦ ਬਣਦਾ ਅਤੇ ਕੀ ਰੰਗ ਬਣਦਾ ਉਹ ਨਾਲੇ ਬਾਬਾ ਜੀ ਫਰਮਾਉਂਦੇ ਆ ਕਿ ਬਈ ਉਹ ਪਟਵਾਰੀਆਂ ਦੀ ਕੁੱਤੀ ਮਾਂ ਦੇ ਕਤੂਰੇ ਜਿਹੜੇ ਨੇ ਉਹ ਹੁਣ ਪ੍ਰੋਪਾਗੈਂਡਾ ਨਾ ਕਰਨ ਦੇ ਹੋਰ ਕੀ ਕਰਨ ਇਹੋ ਜਿਹੀ ਬਕਵਾਸ ਹੀ ਰਹਿ ਜਾਂਦੀ ਆ ਕੁੱਤੀ ਮਾਂ ਦੇ ਕਤੂਰਿਆਂ ਕੋਲ ਉਹ ਉਹਨਾਂ ਨੇ ਬਕਵਾਸ ਕਰਨੀ ਆ ਵੈਸੇ ਬਾਬਾ ਜੀ ਕਹਿੰਦੇ ਕਹਿੰਦੇ ਸੂਅਰ ਆ ਮੈਂ ਕਿਹਾ ਜੀ ਬਾਬਾ ਜੀ ਕਹਿੰਦੇ ਸੂਅਰ ਬਾਬਾ ਜੀ ਕਹਿੰਦੇ ਨਵਾਜ਼ ਸ਼ਰੀਫ ਕਿੱਥੇ ਹੈ ਬਾਬਾ ਜੀ ਉਹ ਨਵਾਜ਼ ਸ਼ਰੀਫ ਦਾ ਸੂਅਰ ਨਾਲ ਕੀ ਤਾਲੁਕ ਬਾਬਾ ਜੀ ਕਹਿੰਦੇ ਲੈ ਜੇ ਤੈਨੂੰ ਨਵਾਜ਼ ਸ਼ਰੀਫ ਦੇ ਸੂਅਰ ਦਾ ਤਾਲੁਕ ਨਹੀਂ ਪਤਾ ਤਾਂ ਤੈਨੂੰ ਕੁਛ ਵੀ ਨਹੀਂ ਪਤਾ ਮੈਂ ਬਾਬਾ ਜੀ ਕੀ ਮਤਲਬ ਬਾਬਾ ਜੀ ਕਹਿੰਦੇ ਦਫਾ ਕਰ ਹਾਂ ਗੱਲ ਕਿਤੇ ਹੋਰ ਟੁਰ ਜਾਣੀ ਆ ਫਿਰ ਤੂੰ ਸੈਂਸਰ ਕਰ ਦੇਣਾ ਕੰਮ ਮੈਂ ਕਿਹਾ ਚਲੋ ਠੀਕ ਆ ਹਾਂ ਰਹਿ ਨਹੀਂ ਦਿਓ ਸੈਂਸਰ ਨਾਲ ਚੰਗਾ ਪਰ ਦੂਜੀ ਖਬਰ ਜਨਾਬ ਹੁਣ ਉਹਦੇ 'ਤੇ ਆ ਜਾਓ ਦੂਜੀ ਖਬਰ ਇਹ ਆ ਰਹੀ ਹੈ ਜਨਾਬ ਕਿ ਆਜ਼ਮ ਸਵਾਤੀ ਨੇ ਜਿਹੜਾ ਨਾ ਉਹ ਕੀਤੀ ਹੈ ਇੱਕ ਵੀਡੀਓ ਰਿਲੀਜ਼ ਔਰ ਉਹ ਕੀਤੀ ਆ ਡਾਕਟਰ ਸ਼ਹਬਾਜ਼ ਗਿੱਲ ਦੇ ਖਿਲਾਫ ਓਏ ਹੋਏ ਮੈਂ ਕਹਿੰਦਾ ਵਾ ਕਿ ਆ ਅਜੀਬੋ ਗਰੀਬ ਰੰਗ ਜਿਹੜਾ ਨਾ ਆਜ਼ਮ ਸਵਾਤੀ ਸਾਨੂੰ ਦਿਖਾ ਰਿਹਾ ਵੈਸੇ ਤਾਂ ਤੁਸੀਂ ਪਹਿਲੇ ਵੀ ਦੇਖ ਚੁੱਕੇ ਹੋਗੇ ਰੰਗ ਕਿਉਂਕਿ ਅਡਿਆਲਾ ਦੇ ਦਰਵਾਜ਼ੇ ਸਵੇਰੇ ਸਵੇਰੇ ਆਜ਼ਮ ਸਵਾਤੀ ਵਾਸਤੇ ਖੁੱਲ੍ਹਦੇ ਨੇ ਇਹ ਜਾਂਦਾ ਵਾ ਕੰਪਨੀ ਦੇ ਕਹਿਣ 'ਤੇ ਅੰਦਰ ਜਾ ਕੇ ਬਾਹਰ ਆ ਕੇ ਕਹਿੰਦਾ ਵਾ ਜੀ ਇhtਜਾਜ ਮੁਲਤਵੀ ਹਾਂ ਬਾਅਦ 'ਚ ਕਹਿੰਦਾ ਜੀ ਮੈਨੂੰ ਤਾਂ ਕਿਆਦਤ ਨੇ ਭੇਜਿਆ ਸੀ ਕਿਆਦਤ ਨੇ ਭੇਜਿਆ ਸੀ ਜਿਨ੍ਹਾਂ ਲਈ ਆਪ ਦਰਵਾਜ਼ੇ ਨਹੀਂ ਖੁੱਲ੍ਹਦੇ ਅਤੇ ਐਨੀਵੇ ਹੁਣ ਕੀ ਨਵਾਂ ਫੱਟਾ ਪੈ ਗਿਆ ਹੁਣ ਕਿ ਮੈਂ ਸ਼ਹਬਾਜ਼ ਗਿੱਲ ਸਾਹਿਬ ਨੇ ਕੋਈ ਗੱਲ ਕੀਤੀ ਕੋਈ ਸਕੈਂਡਲ ਦਾ ਜ਼ਿਕਰ ਕੀਤਾ ਕੋਈ ਜਿਹੜਾ ਨਾ ਜ਼ਮੀਨਾਂ ਜ਼ਮੂਨਾਂ ਦੀ ਗੱਲਬਾਤ ਕੀਤੀ ਅਤੇ ਉਹਦੇ 'ਤੇ ਇਹਨੇ ਰਿਸਪੌਂਸ ਦਿੱਤਾ ਅਤੇ ਜਿਹੜਾ ਨਾ ਰਿਸਪੌਂਸ ਦੇ ਕੇ ਅਤੇ ਹਾਲਾਂਕਿ ਮੈਂ ਸ਼ਹਬਾਜ਼ ਗਿੱਲ ਨੇ ਸ਼ਾਇਦ ਨਾਮ ਨਹੀਂ ਲਿਆ ਜਾਂ ਲਿਆ ਮੈਂ ਦੇਖਿਆ ਨਹੀਂ ਲੇਕਿਨ ਖੈਰ ਇਹਨਾਂ 'ਤੇ ਪੂਰਾ ਜਿਹੜਾ ਬਜਾਏ ਇਸ ਦੇ ਕਿ ਜਵਾਬ ਦੇ ਦਿੰਦਾ ਬਈ ਕਿ ਬਈ ਆ ਸਾਹਮਣੇ ਆ ਪੇਪਰ ਦਿਖਾ ਦਿੰਦਾ ਰਸੀਦਾਂ ਦਿਖਾ ਦਿੰਦਾ ਕਿ ਵੀ ਰਸੀਦਾਂ ਸਾਰਾ ਕੁਝ ਜਿਹੜਾ ਨਾ ਹਿਸਾਬ ਕਿਤਾਬ ਕਲੀਅਰ ਹੈ ਮੇਰਾ ਨਹੀਂ ਆਜ਼ਮ ਸਵਾਤੀ ਨੇ ਕੀ ਕੀਤਾ ਉਹਨੇ ਵੀਡੀਓ ਰਿਕਾਰਡ ਕਰਾਈ ਔਰ ਉਹ ਵੀਡੀਓ 'ਚ ਇੰਨੇ ਕੁ ਟੋਟੇ ਆ ਨਾ ਹੁਣ ਤੁਸੀਂ ਸਮਝ ਲਓ ਕਿਹੜੇ ਟੋਟੇ ਆ ਬਈ ਉਹ ਹਾਲੇ ਨਹੀਂ ਟੋਟੇ ਜੋੜੀ ਹੋਈ ਹੈ ਵੀਡੀਓ ਬਈ ਇੱਕ ਜਦੋਂ ਬੰਦਾ ਗੱਲ ਕਰ ਰਿਹਾ ਹੁੰਦਾ ਨਾ ਮੁਸਲਸਲ ਕਰ ਰਿਹਾ ਉਹਦੇ 'ਚ ਕੱਟ ਜਿਹੜਾ ਨਾ ਚਲੋ ਇੱਕ ਅੱਧੀ ਵਾਰੀ ਆ ਗਿਆ ਲੇਕਿਨ ਹਰ 2 ਸੈਕਿੰਡ ਬਾਅਦ 10 ਸੈਕਿੰਡ ਬਾਅਦ ਕੱਟ ਹਰ ਗੱਲ ਦੇ ਬਾਅਦ ਕੱਟ
ਉਹ ਇਦਾਂ ਲੱਗ ਰਿਹਾ ਵਾ ਕਿ ਬਈ ਸਾਹਮਣੇ ਕੋਈ ਕਰਨਲ ਖੜਾ ਔਰ ਉਹ ਜ਼ਬਾਨੀ ਰੱਟਾ ਲਵਾ ਰਿਹਾ ਆਜ਼ਮ ਸਵਾਤੀ ਨੂੰ ਕਿ ਵੀ ਜੇ ਭੁੱਲ ਜਾਂਦਾ ਫਿਰ ਕੱਟ ਕਰਦਾ, ਫਿਰ ਉਹਨੂੰ ਕਹਿੰਦਾ ਕਿ ਆ ਨਹੀਂ ਆ ਕਹਿਣਾ, ਫਿਰ ਉਹ ਕਹਿੰਦਾ ਤੇ ਉਹ ਰਿਕਾਰਡ ਕਰਕੇ ਜਨਾਬ ਕੱਟ ਕਟਿਆ ਕਰਕੇ। ਔਰ ਐਡਾ ਕਿ ਜਾਹਲ ਕਿਸਮ ਦਾ ਕੋਈ ਐਡੀਟਰ ਆ ਕਿ ਬਈ ਅੱਛੀ ਰੀਡਿੰਗ ਹੀ करवा लो। बस शहबाज गिल के खिलाफ कोई प्रोपागेंडा करना कोई अच्छी कह की रहा वा सुन लो। गिल साहब, नईमुल हक मरहूम की वफात के बाद इमरान खान ने जिस मसनद के काबिल तुम नहीं थे वो मसनद तुम्हारे हवाले की गई, लेकिन तुम आस्तीन के सांप निकले। कहावत है कि घर का बेदी लंका डाहे, तुम वो पहले मुजरिम हो जिसने इमरान खान का बेदी होने की हैसियत से उसको धोखा दिया। तुमने एजेंसियों को ऐसी बातें की जिसका इमरान खान को, उसके फरिश्तों को भी इल्म नहीं था। और यह बात खाली इमरान खान ने मुझसे नहीं की, बल्कि पार्टी के बहुत सारे और लोगों को भी इस बात का इल्म है। तुम जेल में रहे, पेंस में रहे या CIA के लाकअप में रहे, डर और खौफ के करतूत हर एक की जबान पे हैं। गिल साहब, आज पार्टी के अंदर जो लोगों पे तुम झूठे इल्जामात लगाकर तनकीद कर रहे हो, खुदा जाने किसके एजेंडे की तकमील हो रही है। तुम अपनी चर जुबानी से मेरे मुल्क पाकिस्तान को नुकसान पहुंचा रहे हो। बड़े शर्म की बात है जी। हुण तुसीं हिसाब ला लिया होना कि जिस किस्म के इल्जामात ला रहे हो और जिस किस्म का कह रहा कि शहबाज गिल जिहड़ा पाकिस्तान को नुकसान पहुंचा रहे, आ किहदे अल्फाज आ? याद आया मैनू तो ठक करके जरा ना घंटी वजी कि भाई आ तो डीजे बाबू वाले अल्फाज आ तो डीजे वाला बाबू मेरा गाना चला दो, गाना वो गाना गुना वही गाना आज़म स्वाती गा रहा है। तो शहबाज गिल तो की तकलीफ है? हम तकलीफ है वा कि वो इन्हों को समझदा नहीं पिया। हाँ, वो बड़ी कोशिश कर ली, टिल का जोर ला लिया, हाँ जी, केसिस बनाए वो कोई कुछ नहीं कर दिता कि भाई किसी तरह का मक्कू ठप्पिया जाए, इनू खामोश कराया जाए। वो बोलता और दबंग बोलता तो इन्हों की जड़ी ना वो हटदी है उस तो। हुण इनू लॉन्च किया आज़म स्वाती ने, और यकीन करो कभी इन्नी इज्जत सी यार, असी यकीन करो असी आप रोने सा जो वाक़यात होए इहदे नाल आज़म स्वाती नाल। और हुण कुछ बंदे कह रहे हैं कि भाई वो वाक़यात जिहड़े होए, हाँ हुण उहदे ते भी डाउट हो गया क्योंकि उदों कंपनी यही चाहती सी कि इहो जिहियां गल्लां फैलन, क्योंकि इहो जिहियां गल्लां फैलदियां ते नाल खौफ फैलदा कि खौफ फैला दिओ, जिहड़ा ना टुटिया, जिहड़ा साडे कहे ते ना चलिया, इमरान खान ने जिन्हें धोखा ना किया ਉਹਦੇ ਨਾਲ ਅਸੀਂ ਇਹ ਕਰਾਂਗੇ ਜੋ ਆਜ਼ਮ ਸਵਾਤੀ ਨਾਲ ਅਸੀਂ ਕੀਤਾ। ਤੇ ਉਹ ਕਹਿੰਦੇ ਕਿ ਹੋਇਆ ਨਹੀਂ। ਹਾਂ, ਇਹ ਉਦੋਂ ਵੀ ਕੰਪਨੀ ਦਾ ਹੀ ਪਲਾਨ ਸੀ, ਕਿਉਂਕਿ ਬਾਅਦ 'ਚ ਜੋ ਕੁਝ ਸਾਰਾ ਸਿਸਟਮ ਹੋ ਰਿਹਾ ਵਾ ਸਾਨੂੰ ਨਜ਼ਰ ਆ ਰਿਹਾ ਵਾ। ਇਹ ਇੱਕ ਐਨਾਲਿਸਿਸ ਲੋਕ ਦੇ ਰਹੇ ਨੇ ਸੋਸ਼ਲ ਮੀਡੀਆ 'ਤੇ ਵੀ ਇਹ ਵੀ ਹੋ ਸਕਦਾ ਵਾ। ਅਤੇ ਉਹ ਬੜੀ ਅਜੀਬ ਜਿਹੀ ਗੱਲ ਹੈ ਵੈਸੇ। ਆਹ ਮੈਨੂੰ ਵੀਡੀਓ ਸੁਣ ਕੇ ਨਾ ਅਤੇ ਮੈਨੂੰ ਬਿਲਕੁਲ ਹੀ ਜਿਹੜਾ ਨਾ ਡਾਊਟ ਤਾਂ ਪਹਿਲੇ ਸੀ, ਲੇਕਿਨ ਹੁਣ ਮੈਨੂੰ ਕਲੀਅਰ ਹੋ ਗਿਆ ਕਿ ਬਈ ਆ ਜਿਹੜਾ ਨਾ ਕਿਸੇ ਕਰਨਲ ਦੇ ਕਹੇ ਸਹੇ ਤੇ ਜਿਹੜਾ ਨਾ ਉਹ ਹਿਸਾਬ ਹੋ ਸਕਦਾ, ਦੂਸਰਾ ਉਵੇਂ ਨਹੀਂ ਹੋ ਸਕਦਾ। ਆਪ ਜਿਹੜਾ ਨਾ ਇੰਨੇ ਕੱਟ ਕਟਈਆ ਕਰਕੇ ਤੇ ਇੰਨੇ ਭਿਆਨਕ ਕਿਸਮ ਦੇ ਇਲਜ਼ਾਮਾਤ ਲਾਣੇ ਕਿ ਬਈ ਉਹ ਇਮਰਾਨ ਖਾਨ ਨੇ ਮੈਨੂੰ ਦੱਸਿਆ ਕਿ ਬਈ ਜੀ ਇਹ ਗਿਲ ਤੇ ਕੁਛ ਹੋਰ ਕਹਿੰਦਾ ਰਿਹਾ ਉਹਨਾਂ ਨੂੰ, ਏਜੰਸੀ ਵਾਲਿਆਂ ਨੂੰ ਫਲਾਣਾ ਢਿੰਗੜਾ। ਬਈ ਤੈਨੂੰ ਦੱਸਿਆ, ਕਿਸੇ ਹੋਰ ਨੂੰ ਨਹੀਂ ਦੱਸਿਆ। ਇਹੋ ਜਿਹੀਆਂ ਗੱਲਾਂ ਸ਼ੇਰ ਅਫਜ਼ਲ ਮਰਵਤ ਨਹੀਂ ਕੀਤੀਆਂ ਜਿਹਦਾ ਸਖਤ ਦੁਸ਼ਮਣੀ ਉਹਦੇ ਨਾਲ, ਗਿਲ ਦੇ ਨਾਲ। ਆ ਕਰ ਹੀ ਰਹੇ, ਇਹਨੂੰ ਪਤਾ ਵਾ ਬਈ ਇਹ ਅਜੀਬ ਜੀ ਗੱਲ ਆ। ਬੜੇ ਅਫਸੋਸ ਦੀ ਗੱਲ ਵੀ ਹੈ ਕਿ ਦੇਖੋ ਸਾਰਾ ਕੁਛ ਕਰ ਕਰਾ ਕੇ ਤੇ ਇਨ ਦੀ ਐਂਡ ਉਹਨਾਂ ਦੀ ਝੋਲੀ 'ਚ ਬਹਿ ਗਏ। ਔਰ ਰੀਸੈਂਟਲੀ ਸੈਨੀਟਰ ਵੀ ਬਣਿਆ ਆਜ਼ਮ ਸਵਾਤੀ। ਬੁੱਢੇ ਵਾਰੇ ਬੂਟ ਚੱਟਣੇ ਬਹੁਤ ਔਖੇ ਹੁੰਦੇ ਆ, ਯਕੀਨ ਕਰੋ। ਉਹ ਨਜ਼ਰ ਆ ਰਿਹਾ ਵਾ ਕਿੰਨੇ ਔਖੇ ਤਰੀਕੇ ਨਾਲ ਚਟਚਟਈਆ ਹੋ ਰਿਹਾ, ਲੇਕਿਨ ਫਲ ਵੀ ਮਿਲਦਾ। ਦੇਖੋ ਨਾਮ ਆਇਆ, ਸੈਨੀਟਰ ਬਣ ਗਿਆ। ਹਾਂਜੀ, ਸੈਨੀਟਰ ਬਣ ਕੇ ਹੁਣ ਜਿਹੜਾ ਨਾ ਟਾਸਕ ਬਣਿਆ, ਜਿਨ੍ਹਾਂ ਨੇ ਸੈਨੀਟਰ ਬਣਵਾਇਆ, ਖਾਨ ਨੇ ਤਾਂ ਨਹੀਂ ਬਣਵਾਇਆ, ਕਿਹਨਾਂ ਨੇ ਬਣਵਾਇਆ ਸਾਨੂੰ ਪਤਾ। ਜਿੰਨੇ ਵੀ ਸੈਨੀਟਰ ਬਣੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਵੀ ਉਹ ਕਿਸ ਤਰ੍ਹਾਂ ਬਣੇ ਨੇ। ਕੰਪਨੀ ਦੀ ਇਜਾਜ਼ਤ ਤੋਂ ਬਗੈਰ ਕੋਈ ਨਹੀਂ ਬਣ ਸਕਦਾ, ਠੀਕ ਆ। ਉਹ ਹੁਣ ਜਿਹੜਾ ਨਾ ਹੱਕ ਅਦਾ ਕਰ ਰਿਹਾ ਸ਼ਹਬਾਜ਼ ਗਿੱਲ ਦੇ ਖਿਲਾਫ ਕੰਪੇਨ ਕਰਕੇ। ਖੈਰ ਇਹਦਾ ਜਵਾਬ ਗਿੱਲ ਸਾਹਿਬ ਜ਼ਰੂਰ ਦੇਣਗੇ, ਕਿਉਂਕਿ ਇਹ ਡਾਇਰੈਕਟ ਇਲਜ਼ਾਮਾਤ ਔਰ ਐਸੇ ਗੰਦੇ ਔਰ ਭੌਂਡੇ ਕਿਸਮ ਦੇ ਇਲਜ਼ਾਮਾਤ ਨੇ ਜਿਹੜੇ ਤਾਂ ਵੈਸੇ ਹੀ ਉੜ ਗਏ ਨੇ। ਲੇਕਿਨ ਖੈਰ ਇਹਦਾ ਜਵਾਬ ਜਿਹੜਾ ਨਾ ਉਹ ਵੀ ਤਗੜਾ ਹੀ ਆਏਗਾ, ਕਿਉਂਕਿ ਉਹ ਵੀ ਜੱਟ ਦਾ ਪੁੱਤਰ ਹੈ, ਉਹ ਵੀ ਅੱਜ ਛੱਡਣ ਨਹੀਂ ਲੱਗਾ। ਉਹ ਵੀ ਟਿਕਾ ਕੇ ਜਵਾਬ ਦੇਗਾ ਔਰ ਚੰਗਾ ਭਲਾ ਦੇਗਾ। ਹਾਂ, ਤੇ ਆਜ਼ਮ ਸਵਾਤੀ ਨੂੰ ਜਿਹੜਾ ਨਾ ਉਹ ਥੋੜ੍ਹੀ ਜਿਹੀ ਜਿਹੜਾ ਨਾ ਆਪਣਾ ਲਿਹਾਜ਼ ਕਰ ਲੈਣਾ ਚਾਹੀਦਾ ਕਿ ਯਾਰ ਜਿਹੜੀ ਥੋੜ੍ਹੀ ਬਹੁਤੀ ਇੱਜ਼ਤ ਬਚੀ ਹੋਈ ਆ, ਜ਼ਿਆਦਾ ਨਹੀਂ, ਚਲੋ ਥੋੜ੍ਹੀ ਬਹੁਤੀ ਸਹੀ, ਹਾਂ ਉਹ ਥੋੜ੍ਹਾ ਜਿਹਾ ਹਿਸਾਬ ਲਾ ਲਓ। ਅਤੇ ਦੂਜੀ ਜਿਹੜੀ ਗੱਲ ਆ ਨਾ ਜਨਾਬ, ਤੀਜੀ ਬਲਕਿ, ਕਿ ਉਹ ਇੱਕ ਜਿਹੜੀ ਵੀਡੀਓ ਨਾ ਉਹ ਬੜੀ ਵਾਇਰਲ ਹੋਈ ਫਿਰਦੀ ਹੈ ਇੱਧਰ ਉੱਧਰ।
ਹਾਂ ਉਹ ਜਿਹੜੀ ਨਹੀਂ ਗੀ ਉਹ ਬਿੱਲ ਬਤੌੜੀ ਨਾਸਾਂ ਚੌੜੀ ਅੱਧੀ ਕੌੜੀ ਤੇ ਅੱਧੀ ਮਿੱਠੀ ਅੱਧਾ ਦੀ ਕੀ ਹੈ ਉਜ਼ਮਾ ਕਾਰਦਾਰ। ਹਾਂ ਇੱਕ ਤਾਂ ਉਹ ਨਾ ਬੋਡੇ ਜੇ ਮੂੰਹ ਵਾਲੀ ਪੋਲੇ ਜੇ ਮੂੰਹ ਵਾਲੀ ਉਜ਼ਮਾ ਪੋਲੀ ਆ ਦੂਜੀ ਉਜ਼ਮਾ ਕਾਰਦਾਰ। ਹਾਂ ਇਹ ਪੀਟੀਆਈ 'ਚ ਗਈ ਹੁਣ ਨੂਨ ਲੀਗ ਵਾਲੇ ਆਪ ਜਿਹੜੇ ਨਾ ਉਹ ਪੋਸਟਾਂ ਕਰ ਰਹੇ ਆ ਕਿ ਵੀ ਆਹ ਸੁਗਾਤ ਜਿਹੜੀ ਅਸੀਂ ਪੀਟੀਆਈ ਤੋਂ ਲਈ ਆ ਨਾ ਅਸੀਂ ਆਪ ਸ਼ਰਮਿੰਦਾ ਹੋਏ ਫਿਰਦੇ ਆ ਕਰ ਕੀ ਰਹੀ ਹੈ ਯਾਰ ਅੰਦਾਜ਼ਾ ਕਰੋ। ਮਤਲਬ ਕੋਈ ਬੰਦਾ ਉਮਰ ਦਾ ਲਿਹਾਜ਼ ਕਰ ਲੈਂਦਾ ਵੀ ਆਪਣੀ ਉਮਰ ਦੇਖ ਆਪਣੀਆਂ ਹਰਕਤਾਂ ਦੇਖ। ਬਾਬਾ ਜੀ ਕਹਿੰਦੇ ਯਾਰ ਕੀ ਗੱਲ ਕਰ ਉਹ ਨੂਨ ਲੀਗ 'ਚ ਆ ਮੈਂ ਕਿਹਾ ਹਾਂਜੀ। ਬਾਬਾ ਜੀ ਕਹਿੰਦੇ ਯਾਰ ਉਹ ਬੁੱਢੀ ਘੋੜੀ ਲਾਲ ਲਗਾਮ ਇਹਨਾਂ ਦੀ ਮਾਲਕਨ ਜਿਹੜੀ ਆ ਉਹਨੂੰ ਕੋਈ ਸ਼ਰਮ ਹੈ ਹੈ ਨਹੀਂ ਗੀ ਇਹਨੂੰ ਕੀ ਹੋਵੇ। ਮੈਂ ਕਿਹਾ ਬਾਬਾ ਜੀ ਆ ਤਾਂ ਦੇਖੋ ਬਿਲਕੁਲ ਹੀ ਫਾਰਗ ਹੋਈ ਫਿਰਦੀ ਆ। ਹਾਂ ਨਾ ਬਾਹਾਂ ਦੇਖੋ ਦੁਪੱਟਾ ਇਹ ਉਹ ਸਾਰਾ। ਬਾਬਾ ਜੀ ਕਹਿੰਦੇ ਸ਼ੁਕਰ ਕਰੋ ਉਹਨੇ ਕੱਪੜੇ ਪਾਏ ਹੋਏ ਆ। ਮੈਂ ਬਾਬਾ ਜੀ ਕੀ ਮਤਲਬ। ਬਾਬਾ ਜੀ ਕਹਿੰਦੇ ਉਹ ਬਕੀਨੀ ਪਾ ਕੇ ਵੀ ਫਿਰ ਸਕਦੀ ਸੀ। ਹਾਂ ਮੈਂ ਕਿਹਾ ਬਾਬਾ ਜੀ ਮੈਨੂੰ ਲੱਗਦਾ ਤੁਹਾਨੂੰ ਪਸੰਦ ਆ ਗਈ। ਬਾਬਾ ਕਹਿੰਦੇ ਲਾ ਹੌਲ ਵਲਾ ਕੁਵੱਤਾ ਇਲਾ ਬਿल्ला ਤੋਬਾ ਅੱਲਾ ਮਾਫ ਕਰੇ ਜਾ ਯਾਰ ਜ਼ਾਇਕਾ ਹੀ ਖਰਾਬ ਕਰਾ ਦਿੱਤਾ। तो गाना ये की चल रहा की सिस्टम चल रहा गाना की अल्फाज लोग तरह तरह के अल्फाज और गाने लोग चला रहे। मैंने तो वाला अच्छा लगा देखो जरा चाल नी कुबरी बरकशंदा जी लक्ष्मी जी ओ ओ बस चाल नी कुबरी बरकशंदा जी लक्ष्मी जी इत्थे रखो कुबरी। बाबा जी कहते कुबरी नहीं है कुबड़ी है बेड़ा गरक होए जी। मैंने जरा ना वो बाहर के मुल्क जाके उत्थे दे लोग भी कहते होने यार की चीज़ आ गई साढ़े को। मैं तो कहना वा कि बई इदां दी चीज़ आ जी चीज़ है ना जिद्दां उत्थे बाहर के मुल्क यूरोप च कर रही है इदां ही पाकिस्तान भी फिरे। हाँ जेडे बाबे बुबे आ चलो वो तो खुश होणगे। हाँ बाबा जी कहते आहो बाबे बूबे खुश होणगे बाकी सारे उल्टियां करते फिरनगे। यार की चीज़ आ गई है ऐसा करानी पीड़े गरक होए। हाल है ना सारे एको जिहा है वैसे। हाँ उसमें अज़मा जी पोले जी मोली वो भी कोई वीडियो चल रही है वो भी लगी फिर रही है इधर उधर सारा हिसाब किताब लान। हाँ वो भी तकरीबन जरा ना यही हिसाब आ हल्के जब बांह बूह ला दी तो तकरीबन यही हिसाब से। वो इधर जिधर बाहर जाते हैं ना लोग जिन्होंने छोटे छोटे आ समझते इदां दी हरकतां करके ना असी भी गोरे बन जाएंगे। ओ भाई गोरा हो रहा दा कल्चर हो रहा सिस्टम हो रहा तुसीं अपने ढंग च रहो। हाँ लेकिन पता नहीं की बाबा जी कहते कि बई उही हिसाब आ कि देसी कुत्ती ते वलैती चीकां चाऊं चाऊं तां चाऊं होई फिरदी है पेड़े इन्हां दे गरक होण। बई आ बाबा जी कहते यार इन्हां सारियां तो जिहड़ा चंगा ना। हाँ मैं कहना वा कि डड्डू देख कितना समझदार आ कितना समझिया कभी नहीं तू देखा होना कि डड्डू कोई यहो जी हरकत करे भौंडी। हालांकि वो मालकन जी है ना वो अक्सर बहुत भौंडियां हरकत कर देंगी कभी किसी ने हाथ च हाथ दे देंदी आ कभी पता नहीं की दे देंदी किसी ने की हिसाब ला देंदी आ। हाँ अजीबो गरीब हरकत करती है भी लेकिन डड्डू बड़ा देखो दुपट्टा दुपट्टा लैके बड़ा प्रॉपर जरा ना। हाँ उस हिसाब मैं कहा बाबा जी कैमरे के सामने इंज ही आ। हाँ परले पासे डड्डू भी इंज ही आ। बाबा जी कहते ऐ नहीं हो सकता। मैं कहा बाबा जी हाँ आ जी माई तुम देख रहे हो ना तकरीबन ये डड्डू 19-20 का ही फर्क आ। बाबा जी कहते जे तू गल पहले करदा ना तो फिर मैं मान लैंदा कि 19-20 का। बाबा जी कहते हुण नहीं डड्डू ने करा लियां सर्जरियां। हाँ मैं कहा बाबा जी मुँह की सर्जरी हुई है बाकी सारा काम हुई है माई। बाबा जी कहते जा दफा हो जा। मैं कह लख